ਇੰਡੀਆ ਦਾ ਜਿਹੜਾ 56 ਇੰਚ ਵਾਲਾ ਮੋਦੀ ਆ, ਉਹਨੇ ਬਹੁਤ ਸਾਰਾ ਜਿਹੜਾ ਇਲਾਕਾ ਆਲਰੇਡੀ ਇੰਡੀਆ ਦਾ ਚਾਈਨਾ ਦੇ ਮੋਹਰੇ ਗੋਡੇ ਟੇਕ ਕੇ ਉਹਨਾਂ ਨੂੰ ਦੇ ਦਿੱਤਾ ਆ। ਤੇ ਕਹਿੰਦੇ ਵੀ ਹਿਮਾਲਯਨ ਇਲਾਕਿਆਂ ਦਾ ਜਾਂ ਬਾਰਡਰ ਦੇ ਡਿਸਪਿਊਟ ਦੇ ਉੱਤੇ ਲੱਗ ਇਹੀ ਰਿਹਾ ਆ ਵੀ ਇੰਡੀਆ ਹੁਣ ਪੂਰੀ ਤਰ੍ਹਾਂ ਜਿਹੜਾ ਉਹਨਾਂ ਦੇ ਮੋਹਰੇ ਵਿਛਣ ਜਾ ਰਿਹਾ ਹੈਗਾ ਆ। ਕਈ ਸਾਲਾਂ ਦੇ ਕਹਿੰਦੇ ਵੀ ਇਹ ਕੋਰੇ ਦੇ ਵਿੱਚ ਲੱਗੇ ਜਾਂ ਬਰਫ਼ 'ਚ ਲੱਗੇ ਇਹਨਾਂ ਦੇ ਰਿਸ਼ਤੇ ਦੇ ਵਿੱਚ ਥੋੜੀ ਗਰਮੈਸ਼ ਆਉਂਦੀ ਜਿਹੜੀ ਨਜ਼ਰ ਆ ਰਹੀ ਹੈਗੀ ਹੈ। ਚਾਈਨਾ ਦਾ ਜਿਹੜਾ ਫੋਰਨ ਮਿਨਿਸਟਰ ਵੈਂਗ ਯੀ ਤੇ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਆ, ਉਹ ਬੀਜਿੰਗ ਦੇ ਵਿੱਚ ਬੀਤੇ ਬੁੱਧਵਾਰ ਨੂੰ ਜਿਹੜੇ ਉਹ ਮਿਲੇ ਸੀ। 2019 ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਇਹਨਾਂ ਦੀ ਹਾਈ ਲੈਵਲ ਦੀ ਏਡੀ ਜਿਹੜੀ ਮੀਟਿੰਗ ਹੋਈ ਹੈਗੀ ਆ। ਸੋ ਟਰੰਪ ਹੁਣੀ ਆ ਗਏ ਆ। ਟਰੰਪ ਹੁਣਾਂ ਨੇ ਅਮਰੀਕਾ ਦੇ ਲਈ ਜੋ ਕਰਨਾ ਉਹ ਤਾਂ ਕਰਨਾ ਹੀ ਕਰਨਾ। ਜੋ ਇਸ ਟਾਈਮ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਜਿਹੜੀ ਚਰਚਾ ਆ, ਜਾਂ ਜਿਹੜੇ ਸਿੱਖ ਜੈਨੋਸਾਈਡ ਦੇ ਮਤੇ ਆ, ਜਾਂ ਕੈਲੀਫੋਰਨੀਆ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਲੈ ਕੇ ਜਿਹੜੀ ਚਰਚਾ ਹੋ ਰਹੀ ਆ, ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੁਣ ਦੇਖਣ ਵਾਲੀ ਰਹਿਣੀਆਂ ਵੀ ਆਪਾਂ ਸਿੱਖਾਂ ਨੂੰ ਵੀ ਉਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰਨਾ ਚਾਹੀਦਾ ਆ। ਜਿਸ ਤਰੀਕੇ ਦੇ ਨਾਲ ਕੂਟਨੀਤਿਕ ਤੌਰ ਦੇ ਉੱਤੇ ਭਾਰਤ ਦੁਨੀਆ ਭਰ ਦੇ ਵਿੱਚ ਹੋਰ ਮੁਲਕਾਂ ਦੇ ਨਾਲ, ਇੱਥੋਂ ਤੱਕ ਕਿ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿਰੋਧ ਨੇ, ਡਿਸਪਿਊਟ ਨੇ, ਬਾਰਡਰ ਤੱਕ ਦੇ ਡਿਸਪਿਊਟ ਨੇ, ਜਿੱਥੇ ਕਹਿੰਦੇ ਵੀ 1 ਇੰਚ ਵੀ ਅਸੀਂ ਜਾਣ ਨਹੀਂ ਦੇਣਾ, ਉੱਥੇ ਕਈ ਜਿਹੜਾ ਮੀਲ ਵਰਗ ਤੱਕ ਦਾ ਇਲਾਕਾ ਚਾਈਨਾ ਨੂੰ ਦੇਣ ਨੂੰ ਉਹ ਮੰਨ ਰਹੇ ਆ। ਸੋ ਸਿੱਖਾਂ ਨੂੰ ਵੀ ਜਿਹੜਾ ਇਸ ਚੀਜ਼ ਤੋਂ ਜਿਹੜਾ ਦੇਖਦੇ ਹੋਏ ਦੇਖਣਾ ਚਾਹੀਦਾ ਆ ਵੀ ਅੱਗੇ ਆਪਣਾ ਕੀ ਜਿਹੜੀ ਰਣਨੀਤੀ ਹੋਣੀ ਚਾਹੀਦੀ ਆ। ਅੱਜ ਜਿਹੜੇ ਆਪਾਂ ਨੂੰ ਮੁਲਕ ਆਪਣੇ ਨਾਲ ਆਉਂਦੇ ਹੋਏ ਨਜ਼ਰ ਆ ਰਹੇ ਆ, ਕਿ ਉਹ ਬਾਅਦ ਦੇ ਵਿੱਚ ਆਪਣੇ ਨਾਲ ਖੜੇ ਰਹਿਣਗੇ, ਇਹ ਕੋਈ ਉਹਨਾਂ ਦੀ ਗਰੰਟੀ ਨਹੀਂ ਜਿਹੜੀ ਉਹ ਲਈ ਜਾ ਸਕਦੀ। ਪਰ ਆਪਾਂ ਉਸ ਸਮਰਥਨ ਹੁੰਦੇ ਹੋਏ ਕਿੱਦਾਂ ਦੇ ਕਾਰਜ ਕਰ ਸਕਦੇ ਆ ਤਾਂ ਜੋ ਈਵਨ ਜੇ ਸਮਰਥਨ ਨਾ ਦੇਣ ਵਾਲੇ ਵੀ ਸੱਤਾ ਦੇ ਵਿੱਚ ਆਉਂਦੇ ਆ, ਤਾਂ ਜੋ ਆਪਣੇ ਜਿਹੜੇ ਹਿੱਤ ਨੇ ਉਹ ਬਚੇ ਰਹਿਣ। ਇਹ ਚੀਜ਼ਾਂ ਦੇ ਉੱਤੇ ਜ਼ਰੂਰ ਕੰਮ ਕਰਨ ਦੀ ਤੇ ਤੇਜ਼ੀ ਦੇ ਨਾਲ ਕੰਮ ਕਰਨ ਦੀ ਇਸ ਟਾਈਮ ਜ਼ਰੂਰਤ ਹੈਗੀ ਆ। ਇੱਕ ਦੂਜੇ ਨੂੰ ਸੋਸ਼ਲ ਮੀਡੀਆ ਉੱਤੇ ਗਾਲਾਂ ਕੱਢ ਕੇ ਬਣਨਾ ਬਣਾਉਣਾ ਕੁਛ ਨਹੀਂ ਆ, ਤਾਂ ਫਿਰ ਇਹ ਜਿਹੜੇ ਸੁਪਨੇ ਆ ਉਹ ਸੁਪਨੇ ਹੀ ਬਣੇ ਰਹਿ ਜਾਣੇ। ਇਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਇਕੱਠੇ ਹੋਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਸੋ ਇਹ ਹੁਣ ਲਾਜ਼ਮੀ ਆ ਵੀ ਜਿੰਨੇ ਵੀ ਧੜੇ ਨੇ, ਜਿਹੜਾ ਵੀ ਕੋਈ ਵੀ ਪੰਥਕ ਤੌਰ ਦੇ ਉੱਤੇ ਲੱਗਦਾ ਵੀ ਉਹ ਆਪਾਂ ਕੰਮ ਕਰ ਰਹੇ ਆ, ਤੇ ਆਪਣੇ ਜਿਹੜੇ ਨਿੱਜੀ ਮਤਭੇਦ ਆ ਉਹਨਾਂ ਨੂੰ ਸਾਈਡ ਤੇ ਰੱਖ ਕੇ ਪੰਥ ਦੇ ਜਿਹੜੇ ਹਿੱਤ ਆ ਉਹਨਾਂ ਨੂੰ ਮੂਹਰੇ ਰੱਖ ਕੇ ਆਪਾਂ ਨੂੰ ਅੱਗੇ ਵਧਣ ਦੀ ਜਿਹੜੀ ਜ਼ਰੂਰਤ ਆ। ਵੀ ਸਟਰੋਂਗ ਜਿਹੜੀ ਆਪਣੀ ਕਮਿਊਨਿਟੀ ਨੂੰ ਕਿੱਦਾਂ ਬਣਾ ਕੇ ਇੱਕ ਸਟਰੋਂਗ ਆਵਾਜ਼ ਤੇ ਉੱਚੀ ਸੁਰ ਵਾਲੀ ਆਵਾਜ਼ ਤੇ ਜਿਹੜੀ ਜ਼ਬਰਦਸਤ ਆਵਾਜ਼ ਆ ਉਹ ਕਿੱਦਾਂ ਬਣਾਇਆ ਜਾ ਸਕਦਾ ਆ। ਇਸ ਦੇ ਲਈ ਆਪਾਂ ਨੂੰ ਕੋਈ ਨਾ ਕੋਈ ਰਣਨੀਤੀ ਜਿਹੜੀ ਉਹ ਤੈਅ ਕਰਨੀ ਪੈਣੀ ਆ। ਨਹੀਂ ਤਾਂ ਪੂਲਾਂ ਹੱਥੋਂ ਜਿਹੜੇ ਉਹ ਪਾਣੀ ਵਹਿੰਦੇ ਰਹਿੰਦੇ ਆ, ਸੱਪ ਲੰਗੀ ਦੇ ਉੱਤੇ ਫਿਰ ਲੀਹ ਕੱਟਣ ਦਾ ਫਿਰ ਫਾਇਦਾ ਜਿਹੜਾ ਬਾਅਦ ਦੇ ਵਿੱਚ ਹੁੰਦਾ ਕੁਛ ਨਹੀਂ ਆ। ਫਿਰ ਲਾਲਾ ਆਪਾਂ ਜ਼ਿਆਦਾ ਕਰਦੇ ਆ। ਹੁਣ ਕੰਮ ਕਰਨ ਦਾ, ਐਕਸ਼ਨ ਲੈਣ ਦਾ, ਇਹ ਚੀਜ਼ਾਂ ਕਰਨ ਦਾ ਜਿਹੜਾ ਉਹ ਵਕਤ ਹੈਗਾ ਆ। ਕੂਟਨੀਤਿਕ ਤੌਰ ਦੇ ਉੱਤੇ ਜਿਹੜੀਆਂ ਚੀਜ਼ਾਂ ਆ ਉਹ ਕਰੋ। ਹਰਮੀਤ ਢਿੱਲੋਂ ਜਿਨ੍ਹਾਂ ਨੂੰ ਸਿਵਲ ਰਾਈਟਸ ਦਾ ਜਿਹੜਾ ਅਸਿਸਟੈਂਟ ਅਟਾਰਨੀ ਜਨਰਲ ਲਾਉਣ ਦੀ ਗੱਲ ਆ, ਉਹਦੀ ਸਪੋਰਟ ਜੇ ਕਰ ਰਹੇ ਹੋ ਤਾਂ ਉਹ ਤੋਂ ਇਹ ਵੀ ਉਮੀਦ ਰੱਖੋ ਵੀ ਆਪਾਂ ਤੁਹਾਡੇ ਤੋਂ ਆ ਵੀ ਚੀਜ਼ਾਂ ਜਿਹੜੀਆਂ ਉਹ ਚਾਹੁੰਦੇ ਆ। ਜਾਂ ਹੋਰ ਜਿਹੜੇ ਲੋਕ ਨੋਮੀਨੇਟ ਹੋ ਰਹੇ ਆ ਉਹਨਾਂ ਦੇ ਨਾਲ ਮੁਲਾਕਾਤਾਂ ਕਰਕੇ, ਸਿੱਖਾਂ ਦਾ ਵਫਦ ਬਣ ਕੇ ਉਹਨਾਂ ਆਪਣੇ ਇਸ਼ੂਜ਼ ਨੂੰ ਜਿਹੜਾ ਉਹਨਾਂ ਦੇ ਨਾਲ ਦਰਪੇਸ਼ ਮਸਲਿਆਂ ਨੂੰ ਮੁੱਖ ਰੱਖ ਕੇ, ਮੋਹਰੇ ਰੱਖ ਕੇ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਅਦਰਵਾਈਜ਼ ਫਿਰ ਕੰਮ ਜਿਹੜਾ ਉਹ ਦੇਰ ਹੋ ਜਾਣਾ। ਕਿਸੇ ਸਟੇਟ ਦੇ ਨਾਲ ਮੱਥਾ ਲਾ ਕੇ ਰੱਖਣਾ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਜੱਦੋ-ਜਹਿਦ ਚਾਹੀਦੀ ਆ, ਤੇ ਬਹੁਤ ਜ਼ਿਆਦਾ ਜਿਹੜਾ ਉਸ ਦੇ ਵਿੱਚ ਇੱਕ ਦੂਜੇ ਦੇ ਸਾਥ ਦੀ ਜਿਹੜੀ ਆ ਉਹ ਜ਼ਰੂਰਤ ਰਹਿੰਦੀ ਆ। ਸੋ ਇਹ ਆਪਾਂ ਨੂੰ ਸਾਰੇ ਸਿੱਖਾਂ ਨੂੰ ਜ਼ਰੂਰ ਘੋਖ ਜਿਹੜੀ ਉਹ ਕਰਨੀ ਚਾਹੀਦੀ ਆ। ਉਹ ਦੇਖਣਾ ਚਾਹੀਦਾ ਆ ਵੀ ਆਪਾਂ ਕਿੱਦਾਂ ਮਿਲ ਕੇ ਉਸ ਸਟੇਟ ਦਾ ਜਿਹੜਾ ਉਹ ਟਾਕਰਾ ਕਰਨਾ ਹੈ, ਉਸ ਮੁਲਕ ਦਾ ਜਿਹੜਾ ਟਾਕਰਾ ਕਰਨਾ ਜਿਨ੍ਹਾਂ ਨੇ ਇਹ ਠਾਣੀ ਹੋਈ ਆ ਵੀ ਉੱਥੇ ਤਾਂ ਅਸੀਂ ਸਿੱਖਾਂ ਦਾ ਜਿਹੜਾ ਘਾਣ ਕਰਨਾ ਹੈ ਉਹ ਕਰ ਹੀ ਜਾਣਾ ਆ। ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਨਾਂ ਨੂੰ ਬਦਨਾਮ ਕਰਨ ਦੇ ਨਾਲ ਨਾਲ ਇੱਥੇ ਇਹਨਾਂ ਨੂੰ ਮਾਰਨ ਤੱਕ ਵੀ ਜਿਹੜਾ ਉਹ ਅਸੀਂ ਜਾ ਰਹੇ ਹਾਂ, ਤੇ ਉਹ ਉਹਨਾਂ ਨੇ ਕਰੀ ਜਾਣਾ ਆ। ਸੋ ਉਹਦੇ ਜਵਾਬ ਦੇ ਲਈ ਆਪਣੇ ਕੋਲ ਕੀ ਤਿਆਰੀਆਂ ਨੇ, ਜਾਂ ਆਪਾਂ ਕੋਈ ਇੱਦਾਂ ਤਾਂ ਨਹੀਂ ਖਿਆਲੀ ਪਲਾਵਾਂ ਦੇ ਵਿੱਚ ਤਾਂ ਨਹੀਂ ਕਿਤੇ ਜੀ ਜਾਂਦੇ ਵੀ ਬਸ ਜੀ ਹੁਣ ਤਾਂ ਆ ਗਿਆ, ਹੁਣ ਤਾਂ ਬਣ ਗਿਆ, ਹੁਣ ਤੇ ਇਦਾਂ ਹੀ ਜਿਹੜਾ ਉਹ ਹੋ ਜਾਣਾ। ਸੋ ਜ਼ਰੂਰ ਇੱਕ ਰਿਐਲਿਟੀ ਚੈੱਕ ਵੀ ਆਪਾਂ ਨੂੰ ਜਿਹੜੀ ਨਾਲ ਦੇ ਨਾਲ ਰੱਖਣੀ ਚਾਹੀਦੀ ਆ ਵੀ ਉਹ ਦੂਜੇ ਪਾਸੇ ਜਿਹੜੀ ਦੂਜੀ ਧਿਰ ਆ ਉਹ ਕੀ ਕੁਛ ਜਿਹੜਾ ਉਹ ਨਾਲ ਕਰ ਰਹੀ ਹੈਗੀ ਆ। ਚਾਈਨਾ ਦੇ ਨਾਲ ਉਹ ਮੁਲਾਕਾਤਾਂ ਕਰ ਰਹੇ ਆ, ਰੂਸ ਦੇ ਨਾਲ ਮੁਲਾਕਾਤਾਂ ਕਰ ਰਹੇ ਹੈ, ਉਹ ਚਾਹੇ ਉਹ ਬ੍ਰਿਕ ਵਾਲੇ ਹੀ ਸਾਰੇ ਹੈਗੇ ਨੇ, ਪਰ ਫਿਰ ਵੀ ਉਹ ਜਦੋਂ ਇੱਕ ਮੁਲਕ ਕਰਦਾ ਆ ਤਾਂ ਉਹਦੇ ਨਾਲ ਵੱਖਰੀ ਗੱਲ ਆ। ਨੋ ਡਾਊਟ ਟਰੰਪ ਹੋਣਾ ਨੇ ਚੇਤਾਵਨੀ ਦਿੱਤੀ ਆ ਇੰਡੀਆ ਨੂੰ ਵੀ ਭਾਈ ਜੇ ਤੁਸੀਂ ਲਾਉਂਦੇ ਆ ਸਾਡੇ ਤੇ ਟੈਰਿਫ, ਤੇ ਅਸੀਂ ਵੀ ਟੈਰਿਫ ਲਾਵਾਂਗੇ।
ਟੈਰਿਫ ਵਾਲੀ ਗੱਲ ਇੱਕ ਪਾਸੇ ਆ, ਉਹ ਡਿਫਰੈਂਟ ਗੱਲ ਆ, ਉਹ ਡਿਫਰੈਂਟ ਸਟੋਰੀ ਆ, ਪਰ ਤੁਹਾਡੇ ਰਾਈਟਸ ਦੀ, ਹੱਕਾਂ ਦੀ ਜਿਹੜੀ ਗੱਲ ਆ, ਉਹਦੇ ਨਾਲ ਉਹ ਕਿੰਨਾ ਖੜਨਗੇ, ਇਹ ਜਿਹੜਾ ਜ਼ਰੂਰ ਆਪਾਂ ਨੂੰ ਦੇਖਣ ਦੀ ਜ਼ਰੂਰਤ ਆ। ਇੰਡੀਆ ਦੇ ਵਿੱਚ ਇੱਕ ਮਿਲਟਰੀ ਐਨਾਲਿਸਟ ਹੈਗੇ ਆ, ਪਰਵੀਨ ਸਾਨੀ। ਉਹ ਰਾਈਟਰ ਵੀ ਆ, ਕਾਫੀ ਬੁੱਕਸ ਉਹਨਾਂ ਨੇ ਲਿਖੀਆਂ ਆ। ਉਹ ਕਹਿੰਦੇ ਵੀ ਜਦੋਂ ਮੈਂ ਚਾਈਨਾ ਕਿਤੇ ਕੋਈ ਸੈਮੀਨਾਰ ਅਟੈਂਡ ਕਰਨ ਜਾਂਦਾ ਆ, ਤੇ ਜਿਹੜੇ ਸੰਘੀ ਹੈਗੇ ਆ ਉਹ ਮੈਨੂੰ ਐਂਟੀ ਨੈਸ਼ਨਲ ਕਹਿੰਦੇ ਹੈਗੇ ਆ, ਹਾਂਜੀ ਵੀ ਜੀ ਇਹ ਉੱਥੇ ਕਾਤੇ ਗਿਆ। ਹੁਣ ਕਹਿੰਦਾ ਵੀ ਜਦੋਂ ਬੀਜੇਪੀ ਵਾਲੇ ਆਪਣਾ ਇੱਕ ਡੈਲੀਗੇਸ਼ਨ ਲੈ ਕੇ ਚਾਈਨਾ ਨੂੰ ਗਏ ਆ, ਜਿੱਥੇ ਉਹਨਾਂ ਨੇ ਲਾਸਾ ਤਿੱਬਤ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਆ, ਤੇ ਕਹਿੰਦਾ ਵੀ ਉਹ ਹੁਣ ਐਂਟੀ ਨੈਸ਼ਨਲ ਨਹੀਂ ਹੈਗੇ। ਸੋ ਪਰਵੀਨ ਸਾਨੀ ਕਾਫੀ ਵਧੀਆ ਰਾਈਟਰ ਆ, ਬਹੁਤ ਕੁਝ ਉਹ ਖਾਸ ਕਰਕੇ ਜੋ ਸੰਘ ਕਰ ਰਿਹਾ ਹੈਗਾ ਉਹਨੂੰ ਐਕਸਪੋਜ਼ ਕਰਦਾ ਰਹਿੰਦਾ ਹੈ। ਬੀਜੇਪੀ ਦਾ ਥਿੰਕ ਟੈਂਕ ਆ ਇੰਡੀਆ ਫਾਊਂਡੇਸ਼ਨ, ਜਿਹੜਾ ਆ ਬੀਜੇਪੀ ਓਨਡ ਆ, ਉਹ ਡੈਲੀਗੇਸ਼ਨ ਲੈ ਕੇ ਜਿਹੜੇ ਇੰਡੀਆ 'ਚ ਗਏ ਆ, ਦੂਜੀ ਵਾਰ ਦੀ ਆ, ਸੈਕਿੰਡ ਸਟੇਜ ਆ ਉਹਨਾਂ ਦੀ, ਸੈਕਿੰਡ ਫੇਜ਼ ਆਫ ਡਾਇਲੋਗ ਆ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ। ਸੋ ਇਸ ਟਾਈਮ ਇਹ ਬੜਾ ਧਿਆਨ ਜਿਹੜਾ ਉਹ ਦੇਖਣ ਦੀ ਜਿਹੜੀ ਜ਼ਰੂਰਤ ਆ, ਕੀ ਕੁਛ ਜਿਹੜਾ ਉਹ ਹੋ ਰਿਹਾ, ਚੌਂ ਚੁਫੇਰੇ ਜਿਹੜੇ ਜੀਓ ਪੋਲਿਟਿਕਸ, ਕੌਣ ਕਿੱਥੇ ਮੁਲਾਕਾਤਾਂ ਕਰ ਰਿਹਾ, ਕਿੱਥੇ ਕਿਹੜੀਆਂ ਗੱਲਾਂ ਜਿਹੜੀਆਂ ਕਰ ਰਹੇ ਆ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਉਹਨਾਂ ਨੇ ਕਦੀ ਵੀ ਨਹੀਂ ਕਹਿਣਾ ਸੰਘੀਆਂ ਨੂੰ ਵੀ ਐਂਟੀ ਇੰਡੀਆ, ਉਹ ਕਿੱਦਾਂ ਜਿਹੜਾ ਉਹਨਾਂ ਨੇ ਕਹਿ ਦੇਣਾ ਆ। ਚੀਨ ਦੇ ਨਾਲ ਹੁਣ ਮੁਲਾਕਾਤ ਜਿੱਦਾਂ ਮਰਜ਼ੀ ਜਿਹੜੀ ਕਰੀ ਜਾਣ, ਮੋਦੀ ਸਾਹਿਬ ਨੇ ਜਿੱਧਰ ਚਲੇ ਗਏ ਉਹ ਸੰਘੀ ਉਹਨਾਂ ਨੇ ਉਹਦੇ ਪਿੱਛੇ ਪਿੱਛੇ ਹੀ ਜਾਣਾ ਆ, ਉਹਨਾਂ ਨੂੰ ਨਹੀਂ ਕੋਈ ਵੀ ਫਰਕ ਜਿਹੜਾ ਉਹ ਪੈਂਦਾ। ਜੇ ਉਹ ਜਿਹੜੀ ਚੀਜ਼ ਅੱਜ ਕਹਿੰਦੇ, ਅੱਜ ਉਹ ਤੋਂ ਉਲਟ ਹੋ ਕੇ ਯੂ ਟਰਨ ਮਾਰ ਕੇ ਵੀ ਚਲੇ ਜਾਣਗੇ, ਉਹਨਾਂ ਨੇ ਕਹਿਣਾ ਨਹੀਂ ਜੀ ਸੱਚ ਹੀ ਆ, ਠੀਕ ਹੀ ਆ। ਚਾਈਨਾ ਨੂੰ ਵੀ ਕਹਿੰਦੇ ਸੀ 56 ਇੰਚ ਦੀ ਛਾਤੀ ਵਾਲਾ ਜਿਹੜਾ ਮੋਦੀ ਆ ਹੁਣ ਕਰਕੇ ਦਿਖਾਵੇ, 1 ਇੰਚ ਵੀ ਲੈ ਕੇ ਦਿਖਾਵੇ, ਤੇ ਹੁਣ ਗੁੱਡੇ ਟੇਕ ਕੇ ਅਗਲਿਆਂ ਨੇ ਕਈ ਜਿਹੜੇ ਆ, ਕਈ ਸਕੁਅਰ ਮਾਈਲ ਤੱਕ ਦਾ ਜਿਹੜਾ ਇਲਾਕਾ ਆ ਇੰਡੀਆ ਦਾ, ਉਹਨਾਂ ਨੂੰ ਦੇ ਹੀ ਦਿੱਤਾ ਆ। ਉਹਦੇ ਵਿੱਚ ਚਾਈਨਾ ਦੇ ਝੰਡੇ ਜਿਹੜੇ ਉੱਥੇ ਝੂਲ ਰਹੇ ਆ। ਸੋ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਸੋ ਇਹਨਾਂ ਦਾ ਕੋਈ ਬੜਾ ਹੈ ਨਹੀਂ ਆ। ਸਿੱਖਾਂ ਨੂੰ ਵੀ ਜਿਹੜਾ ਕੋਈ ਨਾ ਕੋਈ ਵਫਦ ਜਿਹੜਾ ਨਾ ਉਹ ਬਣਾਉਣ ਦੀ ਲੋੜ ਆ, ਜਿਹੜਾ ਕਿ ਹਰ ਇੱਕ ਇਲੈਕਟਡ ਅਫੀਸ਼ੀਅਲ ਨੂੰ ਵੀ ਮਿਲੇ, ਉਹ ਲੋਕਲ ਲੈਵਲ ਦੇ ਉੱਤੇ ਵੀ ਮਿਲੇ, ਸਟੇਟ ਲੈਵਲ ਦੇ ਉੱਤੇ ਵੀ ਮਿਲੇ, ਤੇ ਫੈਡਰਲ ਲੈਵਲ ਦੇ ਉੱਤੇ ਵੀ ਜਿਹੜਾ ਇਸ ਦੇ ਉੱਤੇ ਜ਼ਰੂਰ ਧਿਆਨ ਦੇਣ ਦੀ ਜ਼ਰੂਰਤ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਕਿ ਜਿਹੜਾ ਗ੍ਰੀਨਲੈਂਡ ਆ ਉਹ ਸਾਨੂੰ ਖਰੀਦ ਲੈਣਾ ਚਾਹੀਦਾ ਅਮਰੀਕਾ ਨੂੰ। ਤੇ ਬਾਈਡਨ ਉਹਨਾਂ ਨੇ ਕਾਫੀ ਲੋਕਾਂ ਦੇ, ਮਿਲੀਅਨਸ ਆਫ ਲੋਕਾਂ ਦੇ ਜਿਹੜੇ ਲੋਨ ਆ, ਸਟੂਡੈਂਟ ਲੋਨ ਮਾਫ ਕੀਤੇ।